ਬੌਸ ਕੀ ਕਰ ਰਹੇ ਹੋ? ਇਹ ਜੀ ਮਜ਼ਦੂਰੀ ਕਰ ਰਹੇ ਆ। ਇਹ ਕੋਟ ਸਿਲਾਈ ਕਰ ਰਹੇ ਹੋ ਹਾਂਜੀ, ਤੁਸੀਂ? ਕੋਟ ਸਿਲਾਈ ਕਰ ਰਹੇ ਆ। ਇਹ ਬਿਲਕੁਲ ਨਵਾਂ ਸਿਲਾਈ ਕਰ ਰਹੇ ਹੋ ਜਾਂ ਉਹਦੀ ਸੈਟਿੰਗ ਕਰ ਰਹੇ ਹੋ? ਨਹੀਂ, ਇਹਦੀ ਸੈਟਿੰਗ ਕਰ ਰਹੇ ਆ। ਮਹਿੰਗਾਈ ਬੜੀ ਵੱਧ ਗਈ ਹੈ, ਕੁਝ ਗਾਹਕ ਵੀ ਵੈਸੇ ਸ਼ਿਕਵਾ ਕਰ ਰਹੇ ਨੇ ਕਿ ਤੁਹਾਡੇ ਵੀ ਰੇਟ ਵੱਧ ਗਏ ਨੇ, ਕੀ ਕਹਿੰਦੇ ਇਸ ਉਹ ਬਾਰੇ? ਸਰ ਜੀ ਸਾਡੇ ਰੇਟ ਕਿੱਧਰ ਵੱਧ ਗਏ ਨੇ? ਜਿਸ ਟਾਈਮ ਸਾਨੂੰ ਕਸਟਮ ਹੀ ਇੰਨਾ ਕੁ ਲਗਾ ਦਿੱਤਾ ਗਿਆ ਹੈ ਕਿ ਜਿਸ ਟਾਈਮ ਅਸੀਂ ਅੱਜ ਤੋਂ ਕੋਈ 4-5 ਸਾਲ ਪਹਿਲੇ 25,000 ਦਾ ਬੰਡਲ ਲੈਂਦੇ ਸੀ, ਉਹੀ ਬੰਡਲ ਹੁਣ 80,000 ਦਾ ਹੋ ਗਿਆ ਤੇ ਅਸੀਂ ਕਿੱਧਰੋਂ ਕੱਢਾਂਗੇ? ਅੱਛਾ, ਉਹ ਬੰਡਲ 'ਚ ਹੁੰਦੇ ਕਿੰਨੇ ਕੁਨੇ ਕੋਟ ਵੈਸੇ? ਉਹ ਬੰਡਲ ਦੇ ਵਿੱਚ 70 ਪੈਂਟ ਕੋਟ ਹੁੰਦੇ ਨੇ, ਲੇਕਿਨ ਉਹਦੇ ਵਿੱਚ 50 ਵਿਕਦੇ ਨੇ। ਹਾਂਜੀ, ਬਕਾਇਆ ਕਿਲੋਆਂ ਦੇ ਹਿਸਾਬ ਨਾਲ ਢੇਰ ਲੱਗਾ ਪਿਆ ਸਾਰਾ। ਮਤਲਬ ਕਸਟਮ ਵੱਧ ਗਏ ਇਹਨਾਂ ਚੀਜ਼ਾਂ ਤੇ, ਹਾਲਾਂਕਿ ਵੈਸੇ ਇਹਨਾਂ ਚੀਜ਼ਾਂ ਦੇ ਕਸਟਮ ਨਹੀਂ ਹੋਣਾ ਚਾਹੀਦਾ ਕਿਉਂਕਿ ਆਮ ਮਤਵਸਤ ਬਾਹਰੋਂ ਆਉਂਦਾ ਹੈ ਤੇ ਉਹਦੇ ਤੇ ਕਸਟਮ ਨਹੀਂ ਹੈ, ਲੇਕਿਨ ਜਦੋਂ ਪਾਕਿਸਤਾਨ ਚ ਆ ਜਾਂਦਾ ਉਹ ਤੇ ਕਸਟਮ ਹੈ। ਠੰਡ ਵਾਲਾ ਜਿਹੜਾ ਕੋਟ ਹੈ ਜਿਹੜਾ ਲੋਕ ਪਾਉਂਦੇ ਨੇ ਅਕਸਰ ਹੀ ਲੌਂਗ ਕੋਟ, ਉਹ ਕਿੰਨੀ ਕੁ ਕੀਮਤ ਹੋਗੀ ਉਹਦੀ? ਉਹਦੀ ਕੀਮਤ ਹੈ ਇੱਥੇ ਸਾਨੂੰ ਮਿਲ ਜਾਂਦਾ ਤਕਰੀਬਨ ਕੋਈ 2000 ਦਾ, ਤੇ ਤੁਸੀਂ ਅੱਗੇ ਕੋਈ 2500 3000 4000 ਇਸ ਰੇਂਜ ਚ ਵੇਚਦੇ? ਹਾਂਜੀ। ਲੇਕਿਨ ਬੰਦਾ ਲੈ ਨਹੀਂ ਗੁਜ਼ਾਰ ਵਾਲਾ ਕੋਟ ਆਇਆ ਹੋਵੇ ਤੇ ਮਿਲ ਜਾਏਗਾ ਤੁਹਾਡੇ ਕੋਲ? ਤੇ 1000 ਵਾਲਾ ਵੀ ਦੇ ਦੇਵਾਂਗੇ ਉਹਨਾਂ ਨੂੰ ਸਰ। ਅਸੀਂ ਇਹਨੇ ਵੀ ਬੇਦਰਦ ਨਹੀਂ ਹੋਏ ਜੇ। ਜ਼ਬਰਦਸਤ ਜੀ, ਇੰਨੇ ਵੀ ਬੇਦਰਦ ਨਹੀਂ ਹੋਏ, 1000 ਵਾਲਾ ਵੀ ਕੋਟ ਮਿਲ ਜਾਏਗਾ ਇਹਨਾਂ ਕੋਲੋਂ। ਬਹੁਤ ਸ਼ੁਕਰੀਆ ਜੀ। ਅੱਛਾ, ਵੈਸੇ ਅਸੀਂ ਬੇਸਿਕਲੀ ਫਿਰ ਰਹੇ ਸਾਂ ਲੰਡਾ ਬਾਜ਼ਾਰ ਤੇ ਗਾਹਕ ਕੁਝ ਕਹਿ ਰਹੇ ਨੇ ਕਿ ਅੱਜ ਕੱਲ੍ਹ ਠੰਡ ਆ ਗਈ ਹੈ, ਪੰਡਾਂ ਵੀ ਖੁੱਲ ਗਈਆਂ ਨੇ, ਲੇਕਿਨ ਰੇਟ ਇੱਥੇ ਵੀ ਬਹੁਤ ਵੱਧ ਗਿਆ ਸ਼ਾਵਾ ਦਾ। ਹਰ ਗੱਲ ਹੈ ਸਰ, ਲੰਡਾ ਉਹ ਨਹੀਂ ਰਿਹਾ ਜਿਹੜਾ ਅਸੀਂ ਆਵਾਮ ਸੋਚ ਕੇ ਆਂਦੀ ਹੈ ਕਿ ਅਸੀਂ ਕੋਈ ਪੁਰਾਣੀ ਚੀਜ਼ਾਂ ਖਰੀਦਾਂਗੇ। ਉਹ ਲੰਡਾ ਬਾਜ਼ਾਰ ਇੱਕ ਹੋਲਸੇਲ ਦੀ ਮਾਰਕੀਟ ਹੈ ਜਿੱਥੇ ਨਵੀਆਂ ਚੀਜ਼ਾਂ ਮਿਲਦੀਆਂ ਨੇ। ਗਰੀਬ ਗੁਰਬਾ ਲਈ ਤੇ ਇੱਥੇ ਬਸ ਸਟਾਲ ਵਗੈਰਾ ਹੀ ਰਹਿ ਗਏ ਨੇ ਜਿਹੜੀ ਸਾਡੀ ਗੌਰਮੈਂਟ ਲਾਣ ਨਹੀਂ ਦੇ ਰਹੀ। ਸਾਡੀ ਗੌਰਮੈਂਟ ਕਹਿੰਦੀ ਹੈ ਕਿ ਗਰੀਬ ਨੂੰ ਕਿਸ ਤਰ੍ਹਾਂ ਜੀ ਸਕਦਾ ਹੈ, ਤੇ ਇੰਨੀਆਂ ਮਹਿੰਗੀਆਂ ਸੜਕਾਂ ਬਣਾਈਆਂ ਨੇ, ਇੱਥੇ ਸਿਰਫ BMW, ਲੈਕਸਸ, ਮਰਸੀਡੀਜ਼ ਮਿਲੇਗੀ। ਗਰੀਬ ਆਦਮੀ 70 ਦੇ ਸਾਈਕਲ ਤੇ ਸਵਾਰੀ ਕਰੇ ਸੀ, ਉਹ ਜ਼ਿੰਦਾ ਹੀ ਨਹੀਂ ਛੱਡਦਾ। ਇੰਨੀ ਸ਼ਦੀਦ ਉਹਨਾਂ ਨੇ ਮਹਿੰਗਾਈ ਕਰਤੀ। ਤੇ ਵਾਕਈ ਲੰਡਾ ਬਾਜ਼ਾਰ ਉਹ ਲੰਡਾ ਬਾਜ਼ਾਰ ਹੁਣ ਰਹਿ ਨਹੀਂ ਗਿਆ ਆਮ ਆਦਮੀ ਵਾਸਤੇ। ਸਾਰਾ ਦੁਕਾਨਦਾਰ ਵੀ ਉਹੀ ਹੈ, ਦੁਕਾਨਦਾਰ ਵੀ ਆਪਣੇ ਬੱਚਿਆਂ ਦਾ ਰਿਜ਼ਕ ਕਮਾਉਣ ਆਇਆ, ਉਹਨੂੰ ਵੀ 5-10 ਜ਼ਿਆਦਾ ਮਾਰਜਨ ਹੈ ਵੀ ਨਹੀਂ ਕਮਾਉਂਦੇ, ਉਹਨਾਂ ਨੂੰ ਵੀ ਪਤਾ ਲੋਕਾਂ ਦੇ ਕੀ ਹਾਲਾਤ। ਲੇਕਿਨ ਬਸ ਇਹੀ ਹੈ ਕਿ ਦੁਕਾਨਦਾਰ ਹੀ ਦੁਕਾਨਦਾਰ ਹੈ, ਗਾਹਕ ਕਿਸੇ ਕੋਲ ਨਹੀਂ ਹੈ। ਗਾਹਕ ਪਿੱਛੋਂ ਸਾਨੂੰ ਮਾਲ ਮਹਿੰਗਾ ਮਿਲ ਰਿਹਾ, ਅਸੀਂ ਕਿਸ ਤਰ੍ਹਾਂ ਸਸਤਾ ਦੇ ਦੇਈਏ? ਹਰ ਚੀਜ਼, ਹਰ ਬੰਦਾ ਇਹੀ ਰੋਣਾ ਰੋਣ ਡਿਆ ਕਿ ਟੈਕਸ ਲੱਗ ਗਿਆ, ਸਭ ਕੁਝ ਹੋ ਗਿਆ। ਹਰ ਬੰਦਾ ਹੀ ਆਵਾਜ਼ ਆ ਰਿਹਾ, ਪਰੇਸ਼ਾਨ ਹੈ। ਅਸੀਂ ਤਾਂ ਨਹੀਂ ਟੈਕਸ ਟੁਕਸ ਲਾਇਆ ਹੋਇਆ ਚਣਿਆਂ ਤੇ? ਨਹੀਂ ਸਰ, ਅਸੀਂ ਤੇ ਅਸੀਂ ਅੱਜ ਦੇ ਦੌਰ ਦੇ ਵਿੱਚ ਸਾਨੂੰ 2005 ਦੇ ਵਿੱਚ ਵੀ ਬਹਿ ਗਏ, ਅਸੀਂ 80 ਰੁਪਏ ਤੋਂ ਲੈ ਕੇ 100 ਰੁਪਏ ਦੇ ਵਿੱਚ ਲੋਕਾਂ ਨੂੰ ਪੇਟ ਭਰ ਕੇ ਨਾਸ਼ਤਾ ਕਰਾ ਰਹੇ। ਕਾਲੀ ਮਿਰਚ ਦੇ ਵਿੱਚ ਤਿਆਰ ਕਰਦਾ ਸਪੈਸ਼ਲ ਚਨੇ ਨੇ, ਅੰਡਾ, ਕੋਫਤਾ, ਲੈਗ ਪੀਸ। ਕਾਲੀ ਮਿਰਚ ਦੇ ਤਿਆਰ ਕੀਤਾ? ਕਾਲੀ ਮਿਰਚ, ਕਿਉਂਕਿ ਇੱਥੇ ਜ਼ਿਆਦਾ ਮੈਜੋਰਟੀ ਪਠਾਨਾਂ ਦੀ ਹੈ। ਉਹ ਲਾਲ ਮਿਰਚ ਵੇਖ ਕੇ ਇੰਜ ਪਾਗਲ ਹੁੰਦੇ ਨੇ ਜਿਵੇਂ ਸਾਂਢ ਲਾਲ ਰੰਗ ਨੂੰ ਵੇਖ ਕੇ ਪਾਗਲ ਹੋ ਜਾਂਦਾ। ਉਹਨਾਂ ਨਾਲ ਮਿਰਚ ਨਾਲ ਗੁਜ਼ਾਰਾ ਨਹੀਂ। ਪੰਜਾਬੀ ਜ਼ਰਾ ਫਿਰ ਮਸਾਲੇ ਖਾਂਦੇ ਨੇ? ਪੰਜਾਬੀ ਉਹ ਕਹਿੰਦੇ ਨੇ ਹੋਰ ਤਰੀ ਪਾ। ਅੱਛਾ, ਇਹ ਕੀ ਹਕਮਤ ਹੈ? ਲੋਹਰੀ ਨਾਸ਼ਤੇ ਵਿੱਚ ਤਰੀ ਕਿਉਂ ਜ਼ਰੂਰੀ ਹੈ? ਟ੍ਰੈਡੀਸ਼ਨ ਕਹਿ ਲਓ, ਸਾਡਾ ਟ੍ਰੈਡੀਸ਼ਨ ਬਣ ਗਿਆ। ਚਟਪਟੇ ਲੋਹੜੀ ਹੁੰਦੇ ਨੇ, ਫਿਰ ਉਹਨਾਂ ਨੂੰ ਚਟਪਟੀ ਚੀਜ਼ਾਂ ਜ਼ਿਆਦਾ ਪਸੰਦ ਆਉਂਦੀਆਂ। ਚਟਪਟਾ ਮਸਾਲਾ ਜ਼ਿਆਦਾ ਪਸੰਦ ਆਉਂਦਾ? ਮਸਾਲਾ ਜ਼ਿਆਦਾ ਪਸੰਦ ਆਉਂਦਾ ਹੈ। ਪੰਜਾਬੀ ਫਿਰ ਜ਼ੁਬਾਨ ਹੀ ਉਹਨਾਂ ਦੀ ਬੜੀ ਮਿੱਠੀ ਹੁੰਦੀ ਹੈ ਨਾ, ਫਿਰ ਉਹ ਲੈਵਲ ਕਰਨ ਲਈ ਜ਼ਰਾ ਚਟਪਟਾ ਖਾਣਾ ਪਸੰਦ ਕਰਦੇ ਨੇ। ਤੁਸੀਂ ਚਨੇ ਕਿਹੜੇ ਲੰਬੇ ਸ਼ੋਰਬੇ ਵਾਲੇ ਬਣਾਦੇ ਹੋ ਜਾਂ ਚਿਕਨ ਚਨੇ? ਸਾਡੇ ਚਿਕਨ ਚਨੇ ਵੀ ਨਹੀਂ ਹੁੰਦੇ, ਨਾ ਜ਼ਿਆਦਾ ਸ਼ੋਰਬੇ ਹੁੰਦੇ ਨੇ। ਸਾਡੇ ਜਿਹੜੇ ਪ੍ਰੋਪਰ ਜਿਹੜੀ ਚਨੇ ਦੀ ਗਾੜੇ ਚਨੇ ਗਾੜੇ ਚਨੇ, ਉਹ ਚੀਜ਼ ਹੁੰਦੀ ਹੈ ਕਿ ਜਿਹੜਾ ਪਹਿਲੇ ਨਵਾਲੇ ਤੋਂ ਲੈ ਕੇ ਆਖਰੀ ਨਵਾਲੇ ਤੱਕ ਤੁਹਾਨੂੰ ਇੱਕੋ ਚੀਜ਼ ਪਤਾ ਆਏਗਾ। ਉਹ ਨਹੀਂ ਕਿ 2-3 ਨਵਾਲੇ ਤੁਹਾਨੂੰ ਚਨੇ, ਬਾਕੀ ਸ਼ੋਰਬਾ ਹੀ ਸ਼ੋਰਬਾ, ਫਿਰ ਚਨੇ ਲੱਭਦੇ ਰਹੋ। ਉਹ ਵਾਲਾ ਕੰਮ ਸਾਡਾ ਨਹੀਂ ਹੁੰਦਾ। अस्सलाम वालेकुम जी। वालेकुम सलाम। हाँ जी, शॉपिंग करने आए हो? हाँ जी, शॉपिंग करने आए हैं, पर बहुत ज्यादा महंगाई काफी ज्यादा हो गई है। बहुत ज्यादा काफी नहीं, बहुत ज्यादा है। अच्छा, कुछ दुकानदारों ने भी रेट बता दिते हाँ जी। की लैके की जा रहे हो तुसी? आ बच्चों ने जुलियां, बच्चों ਲਈ जुलियां ਕਿੰਨਾ ਕੁ ਫਰਕ ਆਇਆ ਰੇਟ ਦਾ ਹੁਣ? बहुत ज्यादा। ਜਿਹੜੀ 100 ਦੀ ਚੀਜ਼ ਹੈ ਉਹ 500 ਦੀ ਦੇ ਰਹੇ ਨੇ। ਅੱਛਾ, ਇਹ ਲੰਡਾ ਨਹੀਂ ਮਸਟੰਡਾ ਹੈ। ਚਲੋ ਤੁਹਾਡੀ ਖਰੀਦਦਾਰੀ ਤਾਂ ਪੂਰੀ ਹੋ ਗਈ ਹੈ। ਬਹੁਤ ਮੁਸ਼ਕਲ ਨਾਲ। ਅੱਛਾ। ਕੁੜੀ ਦੇਖੋ ਗੁੱਡੀ ਤਾਂ ਰੋ ਰਹੀ ਹੈ, ਉਹ ਕਹਿੰਦਾ ਲੈਣਾ 600 ਰੁਪਏ। ਇਸ ਤੋਂ ਨਹੀਂ ਘੱਟ ਰਹੇ? ਲੈ ਕਹਿੰਦਾ ਨਹੀਂ, ਹੁਣ ਨਾ 600 ਹੋਵੇ ਨਾ ਉਹਨੂੰ ਗੁੱਡੀ ਲੈ ਕੇ ਇੱਥੇ ਰੋਈ ਜਾ ਰਹੀ। ਚਲੋ ਜੀ, ਮਿਹਰਬਾਨੀ, ਸ਼ੁਕਰੀਆ। ਹਾਂਜੀ, ਕੀ ਨਾਮ ਹੈ ਬਜ਼ੁਰਗੋ? ਮੇਰਾ ਨਾਮ ਜੀ ਮੁਜ਼ੱਫਰ। ਕੀ ਪਿਆ ਕੀ ਹੋਇਆ ਆਪਣੇ ਸਾਡੇ ਕੋਲ ਲੰਡੇ ਦਾ ਸਮਾਨ, ਦਸਤਾਨੇ, ਜੁਰਾਬਾਂ, ਬਰਸਾਤੀਆਂ। ਕੀ ਸੂਰਤ ਹਾਲ ਹੈ? ਗਾਹਕ ਸ਼ਾਕ ਆ ਰਿਹਾ? ਗਾਹਕ ਆ ਰਿਹਾ, ਪਰ ਮਹਿੰਗਾਈ ਬੜੀ ਹੈ। ਤੁਸੀਂ ਵੀ ਕੋਈ ਰੇਟ ਸ਼ੇਟ ਵਧਾਇਆ ਹੈ ਜਾਂ ਨਹੀਂ, ਨਹੀਂ? ਰੇਟ ਸਾਡੇ ਸੌਦਾ ਹੀ ਨਹੀਂ ਵਿਕਦੇ ਤੇ ਰੇਟ ਕੀ ਵਧਾਉਣੇ ਨੇ? ਉਹ ਗਾਹਕ ਦੇ ਕਹਿ ਰਹੇ ਨੇ ਰੇਟ ਹੀ ਇੰਨਾ ਹੋ ਰਿਹਾ ਹੈ। ਰੇਟ ਹੀ ਰੇਟ ਹੈਗੇ ਨੇ, ਗਾਹਕ ਲੈਂਦਾ ਤੇ ਕੁਝ ਨਹੀਂ ਪਿਆ। ਕੀ ਵਜ੍ਹਾ ਕੀ ਬਣੀ, ਕੀ ਸਮਝਦੇ? ਮਹਿੰਗਾਈ ਦੀ ਵਜ੍ਹਾ ਬੇਟਾ, ਹੋਰ ਕੀ ਵਜ੍ਹਾ? ਬਿੱਲੀ ਇਹਨੇ ਆਂਦੇ ਨੇ ਕਿ ਲੋਕਾਂ ਕੋ ਸੌਦਾ ਖਰੀਦਣ ਦੀ ਕੁਵਤ ਹੀ ਨਹੀਂ ਹੈਗੀ। ਲੰਡੇ ਦਾ ਵੀ ਵੈਸੇ ਹੁਣ ਰੌਣਕ ਨਹੀਂ ਜੇ ਰਹਿ ਰੋਣ ਲੈਣਗੇ ਇਸ ਕਰਕੇ ਨਹੀਂ ਕਿ ਚੀਜ਼ਾਂ ਮਹਿੰਗੀਆਂ ਨੇ, ਨਾਲੇ ਲੰਡਾ ਚਲੇ ਗਿਆ ਸਟੇਸ਼ਨ ਤੇ। ਗਾਹਕ ਦਾ ਉੱਥੇ ਰੁਝਾਨ ਹੈ, ਉਹ ਰੇੜੀਆਂ ਲੱਗੀਆਂ ਨੇ, ਰੇੜੀਆਂ ਗਾਹਕ ਇੱਥੇ ਆਉਂਦਾ ਹੀ ਨਹੀਂ।
ਇੱਥੇ ਰੇੜੀਆਂ ਚੁਕਵਾ ਦਿੱਤੀਆਂ ਨੇ ਰੇੜੀਆਂ ਚੁਕਾ ਦਿੱਤੀਆਂ, ਸਭ ਕੁਝ ਚੁਕਾਤਾ। ਕਾਰੋਬਾਰ ਹੈਗਾ ਹੀ ਨਹੀਂ ਭਾਈ ਨਾ, ਮਹਿੰਗਾਈ ਇੰਨੀ ਹੈ ਕਿ ਕਾਰੋਬਾਰ ਹੈਗਾ ਹੀ ਨਹੀਂ। ਕੀਤਾ ਕੀ ਜਾਏ? ਸਾਡੇ ਗਰੀਬਾਂ ਦਾ ਬਾਜ਼ਾਰ ਹੈ, ਕੋਈ ਗਰੀਬਾਂ ਦੀ ਪਹੁੰਚ ਤੋਂ ਮਹਿੰਗਾ ਸੌਦੇ ਨੇ। ਕੀ ਕਰਨਗੇ ਲੋਕੀ? ਰੋਟੀ ਖਾਣਗੇ, ਸਾਨੂੰ ਪੈਸੇ ਦੇਣ। ਬਿਲਕੁਲ ਸਹੀ ਗੱਲ ਹੈ। ਆਟਾ ਫੇਰ 150 ਰੁਪਏ ਵਿਕਦਾ ਪਿਆ। ਸੌਦਾ ਤੇ ਇਸ ਤਰ੍ਹਾਂ ਹੀ ਹੈ ਨਾ, ਮੁਰਗਾ 600 ਰੁਪਏ ਵਿਕਦਾ ਪਿਆ। ਕੀ ਖਾਣਾ ਕਿਸੇ ਨੇ? ਸਬਜ਼ੀਆਂ ਮਹਿੰਗੀਆਂ ਨੇ, ਹਰ ਚੀਜ਼ ਮਹਿੰਗੀ ਹੈ, ਤੇ ਮਹਿੰਗਾਈ ਇਸ ਕਦਰ ਹੈ ਕਿ ਸਾਡੇ ਕੋਲ ਸੌਦਾ ਇਹਦੇ ਸੌਦੇ ਤੋਂ ਬਗੈਰ ਗੁਜ਼ਾਰਾ ਹੁੰਦਾ, ਖਾਣ ਤੋਂ ਬਗੈਰ ਤੇ ਬੈਠਾ ਨਹੀਂ ਹੁੰਦਾ ਪਿਆ। ਹਕੂਮਤ ਤੇ ਕਹਿ ਰਹੀ ਅੱਗੇ ਬੜੇ ਚੰਗੇ ਹਾਲਾਤ ਆ ਰਹੇ ਨੇ। ਬਹੁਤ ਹਾਲਾਤ ਚੰਗੇ ਆਣਗੇ। ਹਕੂਮਤ ਦੇ ਵਿੱਚ ਖਾਤੇ ਅਖਬਾਰ ਦੇ ਵਿੱਚ ਬੜਾ ਸਹੀ ਹੈ। 250 ਰੁਪਏ ਦਹੀਂ ਵਿਕਦਾ ਪਿਆ, ਜਿਹੜਾ 50 ਰੁਪਏ ਕਿਲੋ ਸੀ ਹਕੂਮਤ ਦੀ ਉੱਤੀ ਹੈ। 250 ਰੁਪਏ ਦੁੱਧ ਵਿਕਦਾ ਪਿਆ। ਲੈਣਾ ਲਵੋ, ਥੱਲੇ ਉਤਰ ਜਾਓ। ਉੱਥੇ ਇਸ ਤਰ੍ਹਾਂ ਦੀ ਗੱਲ ਅਗਲੇ ਕਹੋ ਯਾਰ ਇਹਨੇ ਵਧਾਤੇ ਜੇ, ਕਹਿੰਦਾ ਭਾਜੀ ਬੱਤੀ ਕੀ ਕਰੀਏ? ਹਕੂਮਤ ਤਾਂ ਬੜੀ ਮੁਤਮਿਨ ਬੈਠੀ ਜਿਆਦਾ ਕੰਮ ਤੋਂ। ਹਕੂਮਤ ਤੇ ਮੁਤਮਿਨ ਰਹਿਣਾ, ਉਹ ਸੀਟਾਂ ਦੇ 'ਚ ਬੈਠੀ ਹੈ। ਰੋਡ ਤੇ ਆਵੇ ਉਹਨੂੰ ਪਤਾ ਲੱਗੇ ਨਾ ਵੀ ਆਵਾਮ ਚਾਹਣ ਤੇ ਉਹਨਾਂ ਨੂੰ ਪਤਾ ਲੱਗੇ। ਭਾਈ ਨਾ ਆਵਾਮ ਕੀ ਕਰੇਗੀ? ਰੋਟੀ ਨਹੀਂ ਪੂਰੀ ਹੁੰਦੀ, ਬਾਹਰ ਕਿੱਥੋਂ ਨਿਕਲਣਗੇ? ਹਰ ਬੰਦਾ ਤੇ ਪਿੱਛਿਆ ਪਿਆ। ਬਿਲਕੁਲ ਐਵੇਂ ਗੱਲ। ਬਿਹਤਰੀ ਵੀ ਨਜ਼ਰ ਆ ਰਹੀ ਜੇ ਬਿਹਤਰੀ ਅੱਲਾ ਹੀ ਕਰੇਗਾ। ਤੇ ਇੱਥੇ ਹਕੂਮਤ ਕੋ ਜਿਹੜੀ ਹੋਣੀ, ਹਕੂਮਤ ਤਾਂ ਜ਼ੋਰ ਲਾ ਰਹੀ ਹੈ ਕਿ ਸਸਤੇ ਨੇ 250 ਰੁਪਏ 200 ਰੁਪਏ ਚੀਨੀ ਵਿਕਦੀ ਪਈ ਹੈ। ਇਹਦੇ ਨਾਲ ਤਾਂ ਜਦੋਂ ਆਏ ਨੇ ਉਸ ਤੋਂ ਪਹਿਲੇ 130 32 ਰੁਪਏ ਕਿਲੋ ਸੀ। ਬਜਾਏ ਸਸਤੀ ਕਰਨ, ਕਿਉਂਕਿ ਮਿਲਾਂ ਇਹਨਾਂ ਦੀਆਂ ਨੇ ਨਾ, ਸਾਰੀਆਂ ਐਮਪੀਆਂ ਇਹਨਾਂ ਦੀਆਂ। ਇਹਨਾਂ ਨੇ ਤਾਂ ਚੀਨੀ ਵਾਲਿਆਂ ਨੂੰ ਫੜਨਾ ਹੀ ਨਹੀਂ, ਆਟੇ ਵਾਲਿਆਂ ਨੂੰ ਫੜਦੇ ਪਏ ਨੇ। ਘਿਓ 550 ਰੁਪਏ ਵਿਕਦਾ ਪਿਆ। ਜਾਂ ਰੇੜੀਆਂ ਵਾਲਿਆਂ ਨੂੰ ਫੜ ਰਹੇ ਨੇ। ਰੇੜੀਆਂ ਵਾਲਿਆਂ ਨੂੰ ਤਾਂ ਬੇੜਾ ਹੀ ਗਰਕ ਕਰ ਦਿੱਤਾ ਹੈ। ਉਹ ਗਰੀਬ ਆਦਮੀ ਪਿਸਦਾ ਪਿਆ, ਰੋਟੀ ਕਿੱਥੋਂ ਖਾਏਗਾ? ਮਾਫੀਆ ਨੂੰ ਹੱਥ ਨਹੀਂ ਪਾਉਂਦੇ। ਉਹ ਮਾਫੀਆ ਹੱਥ ਪਾਉਣ ਡਈ, ਮਾਫੀਆ ਨੂੰ ਹੱਥ ਪਾਉਣਾ। ਚਲੋ ਬਹੁਤ ਸ਼ੁਕਰੀਆ ਜੀ, ਤੁਹਾਡੀ ਵੀ ਮਿਹਰਬਾਨੀ। ਇਹ ਲੰਡਾ ਬਾਜ਼ਾਰ ਚ ਹੁਣ ਦੇਖ ਰਹੇ ਨਵੀਆਂ ਚੀਜ਼ਾਂ ਜ਼ਿਆਦਾ ਨਜ਼ਰ ਆ ਰਹੀਆਂ ਨੇ। ਉਹ ਲੰਡੇ ਵਾਲਾ ਹਿਸਾਬ ਨਹੀਂ ਨਜ਼ਰ ਆ ਰਿਹਾ। ਭਾਵੇਂ ਜਿਹੜਾ ਪੁਰਾਣਾ ਮਾਲ ਹੈ ਬਹੁਤ ਮਹਿੰਗਾ ਹੋ ਗਿਆ। ਇਹ ਪੁਰਾਣੇ ਨਾਲੋਂ ਨਵਾਂ ਸਸਤਾ ਹੈ, ਲੇਕਿਨ ਗਾਹਕ ਕੋਈ ਨਹੀਂ ਦੇਗਾ। ਤੁਸੀਂ ਇਹ ਸ਼ੁਰੂ ਤੋਂ ਹੀ ਇਹ ਕੰਮ ਕਰ ਰਹੇ ਹੋ? ਪਹਿਲੇ ਲੰਡੇ ਦਾ ਕੰਮ ਪਹਿਲੇ ਲੰਡੇ ਦਾ ਕੰਮ ਕਰਦੇ ਸਾਂ, ਹੁਣ ਉਹ ਤੁਸੀਂ ਖਤਮ ਕਰ ਦਿੱਤਾ? ਉਹ ਖਤਮ ਕਰਦਾ, ਕਿਉਂਕਿ ਉਹ ਜਿਹੜਾ ਸੌਦਾ ਲਈਦਾ ਸੀ ਉਹ ਵਿਕਦਾ ਹੀ ਨਹੀਂ ਸੀ। ਇਹ ਸ਼ੁਰੂ ਕੀਤਾ, ਇਹਦਾ ਵੀ ਉਹੀ ਹਿਸਾਬ ਹੈ। ਬਸ ਅੱਲਾ ਹੀ ਹੈ ਜੀ ਇੱਜ਼ਤ ਸ਼ਰਮਾ ਰੱਖਣ ਵਾਲਾ। ਰੌਣਕਾਂ ਨਹੀਂ ਰਹਿ ਗਈਆਂ ਬਾਜ਼ਾਰ। ਰੌਣਕਾਂ ਤੁਸੀਂ ਦੇਖੋ, ਇਹ ਉਹ ਦਿਨ ਹੈਗੇ ਨੇ, ਸੀਜ਼ਨ ਦੇ ਪੀਕ ਦੇ ਦਿਨ ਹੈਗੇ ਨੇ। ਹਾਂ ਵੀ ਸਰਦੀਆਂ ਆ ਰਹੀਆਂ ਨੇ। ਮੇਨ ਲੰਡਾ ਬਾਜ਼ਾਰ ਹੈ ਮਸ਼ਹੂਰ। ਅੱਜ ਤੋਂ ਤੁਸੀਂ 70 ਸਾਲ ਪਹਿਲੇ ਜਾਓ ਤੇ ਲੁੰਡਾ ਬਾਜ਼ਾਰ ਨੂੰ ਕਿਹਾ ਜਾਂਦਾ ਸੀ। ਸਹੀ। ਲੇਕਿਨ ਗਾਹਕ ਹੀ ਨਹੀਂਗਾ। ਤੁਸੀਂ ਕਿੰਨੇ ਸਾਲ ਤੋਂ ਇੱਥੇ? ਮੈਂ ਪੈਦਾ ਹੀ ਇੱਥੇ ਆਇਆ ਹਾਂ। ਅੱਛਾ, ਤੁਸੀਂ ਤਾਂ ਫਿਰ ਸ਼ੁਰੂ ਤੋਂ ਸਾਰਾ ਦੇਖਿਆ ਹੈ। ਯਾਨੀ ਕਿ ਮੇਰਾ ਭਾਈ ਦੀ 84 ਸਾਲ ਉਮਰ ਹੈ, ਉਹ ਵੀ ਇੱਥੇ ਪੈਦਾ ਹੋਇਆ। 60 ਸਾਲ ਮੇਰੀ ਉਮਰ ਹੋ ਗਈ ਇੱਥੇ ਹੀ। ਅੱਛਾ, ਅਸੀਂ ਦੇਖ ਰਹੇ ਹਾਂ ਵੈਸੇ ਹੁਣ ਉਹ ਲੰਡਾ ਬਾਜ਼ਾਰ ਰਹਿ ਨਹੀਂ ਗਿਆ। ਦੁਕਾਨਾਂ ਬਦਲ ਗਈਆਂ ਨੇ, ਵਿੱਚ ਨਵੀਆਂ ਚੀਜ਼ਾਂ ਆ ਗਈਆਂ ਨੇ। ਅਸਲੀ ਭਾਈ ਨੇ ਬਸ ਐਸੇ ਤਰ੍ਹਾਂ ਸਿਸਟਮ ਚੱਲ ਰਿਹਾ ਹੈ। ਲੰਡਾ ਤਾਂ ਬਿਲਕੁਲ ਖਤਮ ਹੋ ਗਿਆ, ਕਿਉਂਕਿ ਡਾਲਰ ਬਹੁਤ ਉੱਤੇ ਚਲਾ ਗਿਆ ਨਾ, ਸਾਡੀ ਕਰੰਸੀ ਡਾਊਨ ਹੋ ਗਈ। ਉਹਦੀ ਵਜ੍ਹਾ ਤੋਂ ਮਾਲ ਮਹਿੰਗਾ ਮਿਲਦਾ ਹੈ। ਉਹ ਕਸਟਮ ਵੀ ਵੱਧ ਗਿਆ, ਬਹੁਤ ਜ਼ਿਆਦਾ ਹੋ ਗਿਆ। ਡਿਊਟੀ ਕਸਟਮ ਜੋ ਮਹਿੰਗਾ ਮਿਲਦਾ ਹੈ, ਤੇ ਫਿਰ ਉਹ ਵਿਕਦਾ ਹੈ ਨਹੀਂ। ਤੇ ਹੁਣ ਇੱਕ ਆਮ ਮਤਵਸਤ ਤਬਕੇ ਦਾ ਜਿਹੜਾ ਬੰਦਾ ਸੀ, ਲੋਰੋਂ ਬਾਹਰ ਜਿਹੜਾ ਆਂਦਾ ਸੀ, ਇੱਥੇ ਲੰਡਾ ਬਾਜ਼ਾਰ ਆਂਦਾ ਹੁੰਦਾ ਸੀ, ਉਹ ਫਰਕ ਹੋ ਗਿਆ, ਮਰ ਗਿਆ ਸਮਝੋ, ਦਫਨ ਹੋ ਗਿਆ। ਉਹਨੂੰ ਜਾਵੇ ਕਿੱਥੇ? ਕਿੱਥੇ ਜਾਵੇ? ਮੰਗਣ ਲੱਗ ਪਿਆ। ਹੁਣ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਪਿਆ। ਜੋ ਸਾਡੇ ਮੁਲਕ ਦੇ ਹਾਲਾਤ ਹੋ ਗਏ, ਜਿਹੜੇ ਤਗੜੇ ਬੰਦੇ ਦਾ ਮੁਲਕ ਰਹਿ ਗਿਆ, ਹੁਣ ਮਾੜੇ ਬੰਦੇ ਦਾ ਮੁਲਕ ਨਹੀਂ ਹੈ। ਮਾੜਾ ਖਤਮ ਹੋ ਗਿਆ। ਯਾਨੀ ਕਿ ਇੱਕ ਸਫੈਦ ਪੋਸ਼ ਆਦਮੀ ਹੈਗਾ ਸੀ ਨਾ, ਉਹ ਆਪਣੀ ਗੁਜ਼ਰ ਕਰ ਲੈਂਦਾ ਸੀ। ਹੁਣ ਉਹਨੇ ਵੀ ਹੱਥਾਂ 'ਚ ਕਰ ਦਿੱਤਾ ਸਿੱਧਾ। ਹਰ ਬੰਦਾ ਪਰੇਸ਼ਾਨ ਹੈਗਾ ਭਾਈ। ਹੁਣ ਸਰਦੀ ਵਿੱਚ ਆਮ ਬੰਦਾ ਗਰਮ ਕੋਟੀ ਵੀ ਨਹੀਂ ਪਾ ਸਕਦਾ। ਲੰਡੇ ਦੀ ਕੋਟੀ 1000-1200 ਦੀ ਪੈਂਦੀ ਪਈ ਏ, ਕਿਉਂਕਿ ਡਾਲਰ ਨਾਲ ਕਨਵਰਟ ਹੁੰਦਾ।